ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਜੀ ਜਿਹੜੇ ਹੈਡਿੰਗਸ ਪੜ੍ਹਦੇ ਆ ਉਹਨਾਂ ਦੇ ਪਿੱਛੇ ਸੱਚਾਈ ਕੀ ਹੁੰਦੀ ਆ, ਅਖਬਾਰਾਂ ਦੀਆਂ ਸੁਰਖੀਆਂ, ਉਹਨਾਂ ਦੀ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਆਪਾਂ ਖਬਰਾਂ ਦੀਆਂ ਸੁਰਖੀਆਂ ਦੇ ਪਿੱਛੇ ਕੀ ਹੈਗਾ ਉਹਦੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ ਖਬਰਾਂ ਤੇ ਆਪਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ, ਜਾਫੀ ਸਿੰਘ ਜੀ ਬੇਕਰਫੀਲਡ ਤੋਂ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਜੀ। ਤੇ ਬਲਤੇਜ ਪੰਨੂ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਾਮਰੇਡ ਜਗਜੀਤ ਆਨੰਦ ਹੋਰਾਂ ਦੀ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜੀ। ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਤੇ ਸੀਨੀਅਰ ਜਰਨਲਿਸਟ ਜਿਹੜੇ ਸਨ ਜਗਜੀਤ ਸਿੰਘ ਆਨੰਦ ਹੋਰੀ, ਉਹਨਾਂ ਦਾ ਦੇਹਾਂਤ ਹੋ ਗਿਆ ਜੀ ਜਲੰਧਰ ਦੇ ਵਿੱਚ। ਸ਼ੁੱਕਰਵਾਰ ਰਾਤ 10:45 ਵਜੇ ਉਹਨਾਂ ਦਾ ਦੇਹਾਂਤ ਜਿਹੜਾ ਜੀ ਹਸਪੀਟਲ ਦੇ ਵਿੱਚ ਹੋਇਆ ਜੀ। ਲੰਮੇ ਸਮੇਂ ਤੋਂ ਉਹ ਬਿਮਾਰ ਸਨ ਜੀ, ਤਕਰੀਬਨ ਕਈ ਸਾਲਾਂ ਤੋਂ ਹੁਣ ਤਾਂ ਪੱਤਰਕਾਰੀ ਦੇ ਖੇਤਰ 'ਚ ਔਰ ਨਵਾਂ ਜ਼ਮਾਨਾ ਤੋਂ ਉਹ ਪਾਸੇ ਹੀ ਸਨ ਜੀ। ਉਹ ਨਾਮ ਦੇ ਹੀ ਹੁਣ ਤਾਂ ਸੰਪਾਦਕ ਸਨ ਕਿਉਂਕਿ ਕਿਹਾ ਜਾਂਦਾ ਕੋਈ ਬਹੁਤਾ ਉਹ ਹੋਸ਼ ਦੇ ਵਿੱਚ ਵੀ ਨਹੀਂ ਸਨ ਤੇ ਬ੍ਰੇਨ ਸਟ੍ਰੋਕ ਉਹਨਾਂ ਨੂੰ ਜਿਹੜਾ ਜੀ ਜਲੰਧਰ ਦੇ ਗਲੋਬਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀਗਾ ਇਸ ਬ੍ਰੇਨ ਸਟ੍ਰੋਕ ਤੋਂ ਜਿਹੜਾ ਜੀ ਉਹ ਬਾਅਦ। ਔਰ ਜਿਹੜਾ ਪੱਤਰਕਾਰੀ ਦੇ ਖੇਤਰ ਦੇ ਵਿੱਚ ਔਰ ਲਿਖਣ ਦੇ ਮਾਮਲੇ ਦੇ ਵਿੱਚ ਜਗਜੀਤ ਆਨੰਦ ਤੇ ਉਰਮਿਲਾ ਆਨੰਦ ਦੀ ਜੋੜੀ ਹੈ ਜੀ, ਉਹ ਕਾਫੀ ਲੰਬਾ ਸਮਾਂ ਜਿਹੜਾ ਉਹ ਲਿਖਦੀ ਰਹੀ ਹੈ। ਕਈ ਸਾਲਾਂ ਤੱਕ ਉਹਨਾਂ ਨੇ, ਬੇਸ਼ੱਕ ਜਿਹੜਾ ਨਵਾਂ ਜ਼ਮਾਨਾ ਅਖਬਾਰ ਹੈ ਜੀ ਉਹ ਉੱਥੇ ਤਾਂ ਨਹੀਂ ਪਹੁੰਚ ਸਕਿਆ ਜਿੱਥੇ ਕਈ ਪੰਜਾਬੀ ਅਖਬਾਰ ਪਹੁੰਚੇ ਨੇ, ਪਰ ਫਿਰ ਵੀ ਜਿਹੜਾ ਨਵਾਂ ਜ਼ਮਾਨਾ ਅਖਬਾਰ ਹੈ ਜੀ ਇਹ ਜਿਹੜੇ ਨਵੇਂ ਪੱਤਰਕਾਰ ਬਣਨ ਵਾਲੇ ਨੇ ਉਹਨਾਂ ਦੇ ਵਾਸਤੇ, ਸਿੱਖਣ ਦੇ ਵਾਸਤੇ ਇੱਕ ਕਿਸਮ ਦੇ ਨਾਲ ਇਹਨੂੰ ਕਿਹਾ ਜਾਂਦਾ ਸੀ ਕਿ ਇੱਕ ਵਰਕਸ਼ਾਪ ਹੈ ਇਹ। ਔਰ ਸਮੇਂ-ਸਮੇਂ ਸਿਰ ਜਿਹੜੇ ਵੱਖੋ ਵੱਖਰੇ ਸੰਪਾਦਕ ਇਸ ਅਖਬਾਰ ਦੇ ਬਣਦੇ ਰਹੇ ਨੇ ਉਹਨਾਂ ਦੇ ਵਾਸਤੇ ਸਿੱਖਣ ਲਈ ਬਹੁਤ ਕੁਝ, ਖਾਸ ਤੌਰ ਉੱਤੇ ਜਿਹੜੀਆਂ ਹੈਡਲਾਈਨਸ ਨੇ, ਸੁਰਖੀਆਂ ਜਿਹੜੀਆਂ ਨੇ ਉਹ ਇੱਥੇ ਜਿਹੜੀਆਂ ਅੱਜ ਵੀ ਜਿਹੜੀਆਂ ਉਹ ਵੱਖਰੀ ਪਛਾਣ ਇੱਕ ਰੱਖਦੀਆਂ ਨੇ। ਸੋ ਜਗਜੀਤ ਸਿੰਘ ਆਨੰਦ ਹੋਰਾਂ ਦਾ ਜਿਹੜਾ ਦੇਹਾਂਤ ਹੈ ਜੀ ਉਹਦੇ ਨਾਲ ਨਵਾਂ ਜ਼ਮਾਨਾ ਜਿਹੜਾ ਅਦਾਰਾ ਹੈ ਉਹਨੂੰ ਇੱਕ ਘਾਟਾ ਜਿਹੜਾ ਉਹ ਪਿਆ ਹੀ ਆ ਔਰ ਲਿਖਤਾਂ ਜਿਹੜੀਆਂ ਨੇ ਉਹਦੇ ਤੋਂ ਵਾਂਝੇ ਹੋ ਜਾਣਗੇ ਪਾਠਕ। ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲਿਖਤਾਂ ਤੋਂ ਤਾਂ ਉਹ ਲੰਬੇ ਸਮੇਂ ਤੋਂ ਵਾਂਝੇ ਸਨ। ਜਗਜੀਤ ਸਿੰਘ ਆਨੰਦ ਹੋਰੀ ਬਿਲਕੁਲ ਹੀ ਐਕਟਿਵ ਨਹੀਂ ਸਨ। ਕੁਝ ਸਾਲ ਪਹਿਲਾਂ ਉਹਨਾਂ ਦੀ ਪਤਨੀ ਉਰਮਿਲਾ ਆਨੰਦ ਦਾ ਵੀ ਦੇਹਾਂਤ ਹੋ ਗਿਆ ਸੀ ਜਿਹੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਬੇਟੀ ਸੀ। ਹਾਂਜੀ ਜੀ ਬਿਲਕੁਲ। ਕੁਝ ਲੋਕ ਆਉਂਦੇ ਨੇ ਦੁਨੀਆ ਤੇ ਤਾਂ ਉਹ ਲੀਹਾਂ ਪਾ ਜਾਂਦੇ ਨੇ ਕਿ ਤੇ ਉਹਨਾਂ ਦੇ ਪਿੱਛੇ ਲੋਕ ਤੁਰਦੇ ਨੇ। ਆ ਪੰਜਾਬੀ ਰੇਡੀਓ USA ਦਾ ਅਦਾਰਾ ਵੀ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਭਾਈਵਾਲ ਆ। ਤੇ ਅੱਗੇ ਆਪਾਂ ਚੱਲਦੇ ਹਾਂ ਜੀ ਆਪਣੇ ਸਥਾਪਨਾ ਦਿਵਸ ਦੀ। ਆਪਾਂ ਕਈ ਦਿਨਾਂ ਤੋਂ ਗੱਲ ਕਰਦੇ ਸੀਗੇ ਕਿ ਸਥਾਪਨਾ ਦਿਵਸ ਮਨਾਉਣਾ ਆ ਤੇ ਬੜੇ ਪ੍ਰਾਹੁਣਿਆਂ ਦੀ ਵੀ ਗੱਲਬਾਤ ਕਰਦੇ ਸੀ, ਪਰ ਉਹ ਕਹਿੰਦੇ ਜੇ ਅਕਾਲੀ ਦਲ ਦਾ ਸ਼ੋਅ ਬਣ ਕੇ ਰਹਿ ਗਿਆ। ਇਹ ਵੈਸੇ ਲੱਗਦਾ ਹੀ ਸੀਗਾ ਜੀ ਕਿਉਂਕਿ ਨਾ ਤਾਂ ਕਿਸੇ ਹੋਰ ਪਾਰਟੀ ਨੂੰ ਕੋਈ ਸੱਦਾ ਪੱਤਰ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ ਇਹਦੇ ਵਿੱਚ। ਇਹ ਤਾਂ ਸਿਰਫ ਅਕਾਲੀ BJP ਸ਼ੋਅ, ਕੁਝ ਜਿਹੜੇ ਲੋਕ ਕਹਿੰਦੇ ਨੇ ਅਸਲ ਦੇ ਵਿੱਚ ਇਹ ਅਕਾਲੀ ਸ਼ੋਅ ਹੀ ਸੀਗਾ ਜੀ। BJP ਦੇ ਜਿਹੜੇ ਵਰਕਰ ਵਗੈਰਾ ਨੇ ਉਹ ਇੱਥੇ ਨਹੀਂ ਗਏ, ਕੁਝ ਨੇਤਾ ਜਿਹੜੇ ਸੀਗੇ ਉਹ ਜ਼ਰੂਰ ਆਏ। ਅਕਾਲੀ ਦਲ ਜਿਹੜਾ ਜੀ ਉਹਨੇ ਬੜਾ ਕੁਝ ਰੱਖਿਆ ਉਹਨਾਂ ਦੇ ਸਾਹਮਣੇ, ਪਰ ਕੁਝ ਵੀ ਜਿਹੜਾ ਜੀ ਸੁਣਨ ਤੋਂ ਤਕਰੀਬਨ ਨਾ ਹੀ ਜਿਹੜੀ ਜੀ ਉਹਨਾਂ ਨੇ ਕਰਤੀ ਹੈ। 350 ਸਾਲਾਂ ਦਾ ਜਿਹੜਾ ਜਸ਼ਨ ਸੀਗਾ ਜਿਹਦੇ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਹਾਵੀ ਨਸ਼ਿਆਂ ਦਾ ਮੁੱਦਾ ਜਿਹੜਾ ਸੀ ਉਹਨੂੰ ਸੰਜੀਦਗੀ ਦੇ ਨਾਲ ਉਭਾਰਿਆ ਜੀ। ਇਹ ਗੱਲ ਜ਼ਰੂਰ ਇਹਦੀ ਪ੍ਰਾਪਤੀ ਰਹੀ, ਪਰ ਅਕਾਲੀਆਂ ਨੇ ਜਿਹੜਾ ਜੀ ਇਸ ਮਸਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਨਹੀਂ ਬੋਲਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ੇ ਜਿਹੜੇ ਆ ਉਹ ਪੰਜਾਬ ਨੂੰ ਬਰਬਾਦ ਕਰੀ ਜਾ ਰਹੇ ਨੇ। ਉਹਨਾਂ ਕਿਹਾ ਕਿ ਜੇ ਇਹਦਾ ਸੰਕਲਪ ਇੱਥੋਂ ਅਨੰਦਪੁਰ ਸਾਹਿਬ ਤੋਂ ਹੀ ਲੈ ਲਿਆ ਜਾਵੇ ਤਾਂ ਇੱਕ ਤਕੜੀ ਜਿਹੜੀ ਇਹਦੀ ਗੱਲ ਹੋ ਸਕਦੀ ਹੈ। ਪਰ ਰਾਜਨਾਥ ਸਿੰਘ ਹੋਰਾਂ ਨੂੰ ਸ਼ਾਇਦ ਪਤਾ ਨੀਗਾ ਕਿ ਇੱਥੇ ਬਣਾਇਆ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਜੰਦਰੇ ਲਾ ਕੇ ਬੰਦ ਕੀਤਾ ਹੋਇਆ ਕਿਉਂਕਿ ਅਕਾਲੀ ਸਮਝਦੇ ਨੇ ਇਹਦੇ ਵਾਸਤੇ ਜ਼ਰੂਰਤ ਜਿਹੜੀ ਹੈ ਜੀ ਉਹ ਨਹੀਂ ਹੈ ਜੀ। ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਸੀ ਅਮਿਤ ਸ਼ਾਹ, ਉਹ ਕੋਈ 2-2.5 ਮਿੰਟ ਸਾਰਾ ਜਿਹੜਾ ਜੀ ਉਹ ਬੋਲੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਰਿਹਾ ਕਿ ਅਕਾਲੀ ਦਲ ਜਿਹੜਾ ਹੈ ਜੀ ਉਹ ਧਰਮ ਨਿਰਪੱਖ ਪਾਰਟੀ ਹੈ, ਇਹ ਕੋਈ ਇੱਕ ਧਰਮ ਦੇ ਨਾਲ ਜੁੜੀ ਹੋਈ ਜਿਹੜੀ ਹੈ ਜੀ ਉਹ ਪਾਰਟੀ ਨਹੀਂ। ਜਦੋਂ ਕਿ ਰਾਜਨਾਥ ਸਿੰਘ ਹੋਰਾਂ ਨੇ ਉਹਨਾਂ ਦੀ ਇਸ ਗੱਲ ਨੂੰ ਵੀ ਕੱਟਿਆ। ਇਹ ਕਿਹਾ
ਕਿ ਜਿਹੜਾ ਅਕਾਲੀ ਦਲ ਜਾਂ ਬੀਜੇਪੀ ਜਿਹੜੀ ਹੈ ਜੀ ਉਹਨੂੰ ਕੋਈ ਫਿਰਕਾ ਪ੍ਰਸਤ ਜਿਹੜਾ ਪਾਰਟੀ ਨਹੀਂ ਕਹਿ ਸਕਦਾ। ਇਹਨਾਂ ਦੀ ਆਪਣੀ ਜਿਹੜੀ ਹੈ ਜੀ ਉਹ ਅੱਡਰੀ ਜਿਹੜੀ ਪਛਾਣ ਹੈਗੀ ਆ। ਇੱਥੇ ਹਰਸਿਮਰਤ ਕੌਰ ਬਾਦਲ ਤੇ ਜਿਹੜੇ ਸੰਪਲਾ ਨੇ ਜੀ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਜਿਹੜਾ ਜੀ ਦਿੱਤਾ ਗਿਆ। ਇਹਦੇ ਜਦੋਂ ਰਾਜਨਾਥ ਸਿੰਘ ਵੀ ਬੋਲ ਰਹੇ ਸਨ ਤਾਂ ਉਹ ਵੀ ਥੋੜਾ ਹੈਰਾਨ ਪਰੇਸ਼ਾਨ ਹੋ ਗਏ। ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੁਝ ਵਿਅਕਤੀ ਸੀ ਉਹਨਾਂ ਨੇ ਜਾ ਕੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਰਾਜਨਾਥ ਸਿੰਘ ਵਾਪਸ ਜਾਓ ਦੇ ਨਾਅਰੇ ਜਿਹੜੇ ਲਾਏ, ਜਿਨ੍ਹਾਂ ਦੇ ਵਿੱਚੋਂ ਦਰਜਨ ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਉੱਥੇ ਦੀਆਂ ਘਟਨਾਵਾਂ ਦੱਸੀਆਂ ਆ ਕਿ ਜਿਵੇਂ ਰਾਜਨਾਥ ਨੇ ਜਿਹੜਾ ਮੁੱਦਾ ਚੱਕਿਆ ਆ ਉੱਥੇ ਨਸ਼ਿਆਂ ਦਾ, ਉਹ ਦੇਖੋ ਸਾਹਮਣੇ ਬੈਠ ਕੇ ਹੀ ਕਿਸ ਤਰ੍ਹਾਂ ਇਹਨਾਂ ਨੂੰ ਸ਼ਰਮਿੰਦੇ ਕੀਤਾ ਹੋਊਗਾ, ਕਿਉਂਕਿ ਅਕਾਲੀ ਤੇ ਇਸ ਚੀਜ਼ ਨੂੰ ਨਕਾਰਦੇ ਰਹੇ ਕਿ ਪੰਜਾਬ ਦੇ ਵਿੱਚ ਨਸ਼ੇ ਆ। ਇੰਨਾ ਖਰਚਾ ਕਰਕੇ ਵੀ ਇੰਨੇ ਲੋਕਾਂ ਨੂੰ ਸੱਦਣਾ ਤੇ ਫਿਰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਬੜੀ ਨਮੋਸ਼ੀ ਵਾਲੀ ਗੱਲ ਆ। ਅੱਗੇ ਚੱਲਦੇ ਆ ਜੀ। ਜਿਸ ਤਰ੍ਹਾਂ ਆਪਾਂ ਇਹਨਾਂ ਦਾ ਸੀਗਾ ਆਪਾਂ ਮੰਗਾਂਗੇ, ਸਾਨੂੰ ਪਤਾ ਨਹੀਂ ਕੀ ਮਿਲ ਜਾਣਾ ਪੰਜਾਬ ਨੂੰ, ਤੇ ਉਹ ਕਹਿੰਦੇ ਵੀ ਇੱਕ ਹੋਰ ਗਿਫਟ ਦੇ ਕੇ ਗਏ ਕਿ ਜਿਹੜਾ ਵਿਰਾਸਤ ਤੇ ਖਾਲਸਾ ਸੀਗਾ ਉਸ ਦਾ ਫੰਡ ਵੀ ਬੰਦ ਕਰ ਦਿੱਤਾ ਕੇਂਦਰ ਨੇ। ਕੁਝ ਵੀ ਨਹੀਂ ਮਿਲਿਆ ਜੀ, ਕੁਝ ਵੀ ਨਹੀਂ ਮਿਲਿਆ। ਪਿਛਲੇ ਦਿਨਾਂ ਤੋਂ ਪੰਜਾਬੀ ਰੇਡੀਓ USA ਦੇ ਨਾਲ ਮੈਂ ਖਬਰ ਸਾਂਝੀ ਕੀਤੀ ਸੀ ਜਦੋਂ ਇਹ ਖਬਰਾਂ ਇੱਥੇ ਲਵਾਈਆਂ ਗਈਆਂ ਸਨ, ਕਿਉਂਕਿ ਇਹਨੂੰ ਟੇਬਲ ਨਿਊਜ਼ ਕਹਿੰਦੇ ਨੇ ਪੱਤਰਕਾਰੀ ਦੇ ਵਿੱਚ। ਛੱਡ ਕੇ ਦੇਖੋ ਕਿਸ ਤਰ੍ਹਾਂ ਚੱਲਦੀ ਹੈ। ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਜਿਹੜੇ ਲਟਕਦੇ ਮਸਲੇ ਨੇ ਉਹਨਾਂ ਦੇ ਬਾਰੇ ਤਾਂ ਸਾਰਾ ਕੁਝ ਸੈਂਟਰ ਦੀ ਸਰਕਾਰ ਨੇ ਮੰਗ ਲਿਆ, ਇਸ ਵਾਸਤੇ ਕਿ ਇਹ ਮੰਗਾਂ ਜਿਹੜੀਆਂ ਨੇ ਪੂਰੀਆਂ ਕਰਤੀਆਂ ਜਾਣਗੀਆਂ। ਪਹਿਲੀ ਤਾਂ ਮੰਗ ਇਹੀ ਪੂਰੀ ਹੋ ਗਈ ਕਿ ਨਰਿੰਦਰ ਮੋਦੀ ਆਏ ਹੀ ਨਹੀਂ ਇੱਥੇ, ਉਹਨਾਂ ਨੇ ਨਾ ਜਿਹੜੀ ਸੀ ਉਹ ਕਰਤੀ ਆਉਣ ਤੋਂ। ਰਾਜਨਾਥ ਸਿੰਘ ਹੋਰਾਂ ਨੂੰ ਭੇਜ ਦਿੱਤਾ। ਰਾਜਨਾਥ ਸਿੰਘ ਹੋਰਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ, ਇਹ ਸਾਰੇ ਜਾਣਦੇ ਨੇ। ਉੱਥੇ ਡਿਕਟੇਟਰਸ਼ਿਪ ਹੈ ਇੱਕੋ ਬੰਦੇ ਦੀ, ਜੋ ਉਹ ਕਹਿੰਦਾ ਉਹੋ ਹੀ ਹੁੰਦਾ ਜੀ। ਇਹਦਾ ਦੂਜਾ ਜਿਹੜਾ ਤੋਹਫਾ ਜਿਹੜਾ ਜੀ ਉਹ ਮਿਲਿਆ ਇਸ 350 ਸਾਲਾਂ ਦੇ ਉੱਤੇ ਐਡਾ ਰੌਲਾ ਜਿਹੜਾ ਜੀ ਉਹ ਪਾਉਣ ਤੋਂ ਬਾਅਦ ਕਿ ਜਿਹੜਾ ਵਿਰਾਸਤ ਤੇ ਖਾਲਸਾ ਪ੍ਰੋਜੈਕਟ ਹੈ ਉਹਨੂੰ ਫੰਡ ਮਿਲਣੇ ਜਿਹੜੇ ਉਹ ਬੰਦ ਹੋ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਚਿੱਠੀ ਜਿਹੜੀ ਆ ਜੀ ਕੁਝ ਸਮਾਂ ਪਹਿਲਾਂ ਲਿਖੀ ਆ। ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਕਿਹਾ ਸੀਗਾ ਕਿ ਪ੍ਰੋਜੈਕਟ ਜਿਹੜਾ ਜੀ ਇਹਨੂੰ ਫੰਡ ਜਿਹੜੇ ਸੈਂਟਰ ਸਰਕਾਰ ਦੇ ਆਉਂਦੇ ਸੀਗੇ ਉਹ ਦਿਓ। 98-99 ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਹੈਰੀਟੇਜ ਕੰਪਲੈਕਸ ਦੀ ਸ਼ੁਰੂਆਤ ਕੀਤੀ ਗਈ ਸੀਗੀ। ਹੁਣ ਜਿਹੜੇ NDA ਦੀ ਸਰਕਾਰ ਹੈ ਇਹਨੇ 31 ਕਰੋੜ ਰੁਪਈਏ ਜਿਹੜੇ ਪ੍ਰੋਜੈਕਟ ਦੇ ਵਾਸਤੇ ਦਿੱਤੇ ਸੀਗੇ। ਉਦੋਂ ਮਗਰੋਂ UPA ਸਰਕਾਰ ਨੇ ਜਿਹੜਾ ਕੋਈ 46 ਕਰੋੜ ਰੁਪਈਏ ਦੇ ਫੰਡ ਜਿਹੜੇ ਨੇ ਜੀ ਉਹ ਤੇ ਪੰਜਾਬ ਸਰਕਾਰ ਦੇ ਵੱਲੋਂ ਕਰੀਬ 250 ਕਰੋੜ ਰੁਪਈਏ ਖਰਚ ਕੀਤੇ ਜਾ ਸਕੇ ਨੇ। ਇਹਦੀ ਮੁੱਢਲੀ ਪ੍ਰੋਜੈਕਟ ਦੀ ਲਾਗਤ ਜਿਹੜੀ ਉਹ 224 ਕਰੋੜ ਰੁਪਈਏ ਸੀ, ਹੁਣ 327 ਕਰੋੜ ਰੁਪਈਏ ਜਿਹੜੀ ਆ ਜੀ ਉਹ ਹੋ ਗਈ ਆ। ਹੁਣ ਜਿਹੜੀ ਹਿੱਸੇਦਾਰੀ ਸੈਂਟਰ ਸਰਕਾਰ ਦੀ ਜਿਹੜੀ ਬਣਦੀ ਹੈ ਇਹਦੇ ਵਿੱਚ ਕੋਈ 34.5 ਕਰੋੜ ਰੁਪਈਏ ਦੇ ਉਹ ਪੈਸੇ ਨਹੀਂ ਦਿੱਤੇ ਗਏ ਜੀ। 2012 ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਚਿੱਠੀ ਲਿਖੀ ਸੀਗੀ, ਜਿਹੜਾ ਜੀ ਉਹਨਾਂ ਦੀ ਚਿੱਠੀ ਲਿਖ ਕੇ ਉਹਨਾਂ ਦੀ ਸ਼ਲਾਘਾ ਕੀਤੀ ਸੀਗੀ ਕਿ ਇਸ ਪ੍ਰੋਜੈਕਟ ਦੇ ਵਾਸਤੇ ਤੁਸੀਂ ਫੰਡ ਲਗਾਤਾਰ ਜਿਹੜੇ ਦਿੱਤੇ ਨੇ, ਹੋਰ ਫੰਡ ਜਿਹੜੇ ਉਹਨਾਂ ਨੇ ਮੰਗੇ ਸੀਗੇ। ਦਸੰਬਰ 12 ਦੇ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਫਿਰ ਜਿਹੜਾ 34.5 ਕਰੋੜ ਰੁਪਈਆ ਮੰਗਿਆ ਸੀਗਾ ਤੇ ਅਪ੍ਰੈਲ 13 ਦੇ ਵਿੱਚ ਚਿੱਠੀ ਲਿਖ ਕੇ ਫਿਰ ਉਹਨਾਂ ਨੇ ਫੰਡ ਜਿਹੜੇ ਜੀ ਉਹ ਮੰਗੇ। ਜਦੋਂ NDA ਸਰਕਾਰ ਬਣੀ ਤਾਂ ਮੁੱਖ ਮੰਤਰੀ ਨੇ ਮੋਦੀ ਹੋਰਾਂ ਨੂੰ ਚਿੱਠੀ ਲਿਖ ਕੇ ਫੰਡ ਮੰਗੇ ਸੀ, ਅਜੇ ਤੱਕ ਕੁਝ ਜਿਹੜੇ ਉਹ ਨਹੀਂ ਮਿਲੇ। ਜਿਹੜੇ ਪੰਜਾਬ ਸਰਕਾਰ ਨੇ ਵਿਰਾਸਤ ਤੇ ਖਾਲਸਾ ਦੇ ਜਿਹੜੇ ਡਿਜ਼ਾਈਨਰ ਨੇ ਉਹਨਾਂ ਦੇ ਵਾਸਤੇ 27.25 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਹੈ ਜੀ ਉਹ ਕੀਤੀ ਹੈ। ਕਿਹਾ ਜਾ ਰਿਹਾ ਕਿ ਅਗਲੇ ਸਾਲ ਇਹ ਜਿਹੜਾ ਪ੍ਰੋਜੈਕਟ ਜਿਹੜਾ ਜੀ ਉਹ ਮੁਕੰਮਲ ਹੋਊਗਾ, ਪਰ ਜਦੋਂ ਹੁਣ ਸੈਂਟਰ ਦੇ ਵੱਲੋਂ ਫੰਡ ਹੀ ਰੋਕ ਦਿੱਤੇ ਗਏ ਨੇ, ਇਹ ਕਿਵੇਂ ਮੁਕੰਮਲ ਹੋਊਗਾ ਜੀ ਇਹ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਰਹੂਗੀ। ਇੱਕ ਨਮੋਸ਼ੀ ਜਿਹੜੀ ਅਕਾਲੀਆਂ ਨੂੰ ਹੋਈ ਸੀਗੀ ਕਿ ਨਰਿੰਦਰ ਮੋਦੀ ਹੋਰੀ ਇੱਥੇ ਨਹੀਂ ਆਏ। ਦੂਜੀ ਨਮੋਸ਼ੀ ਜਿਹੜੀ ਹੈ ਜੀ ਇਹਦਾ ਜਵਾਬ ਕੋਈ ਨਹੀਂ ਉਹਨਾਂ ਕੋਲੇ ਹੈਗਾ ਕਿ ਜਦੋਂ ਸੈਂਟਰ ਦੇ ਇੰਨੇ ਵਜ਼ੀਰਾਂ ਨੂੰ ਸੱਦ ਵੀ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਸਿੱਖ ਸੰਗਤਾਂ ਦੇ ਚੜਾਵੇ ਦੇ ਰੂਪ ਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਜੀ ਉਹ ਪਾਣੀ ਵਾਂਗੂ ਰੋੜ ਦਿੱਤਾ ਗਿਆ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ, ਸੱਦ ਕੇ ਵੀ ਪੰਜਾਬ ਨੂੰ ਧੇਲਾ ਵੀ ਨਹੀਂ ਮਿਲਿਆ ਜੀ, ਇਹਦੇ ਵਿੱਚੋਂ ਇੱਕ ਧੇਲਾ ਵੀ ਨਹੀਂ। ਜੀ ਤੇ ਜੀ ਅੱਗੇ ਆਪਾਂ ਗੱਲ ਕਰੀਏ ਵਿਰੋਧੀ ਪਾਰਟੀਆਂ ਦੀ ਜਿਹੜੇ ਅਸਤੀਫੇ ਮੰਗ ਰਹੇ ਨੇ ਜੀ, ਬੀਬੀ ਬਸੁੰਧਰਾ ਤੇ ਸੁਸ਼ਮਾ ਸਵਰਾਜ ਦਾ BJP ਨੇ ਨਾ ਕਰ ਦਿੱਤੀ ਕਿ ਇਹਨਾਂ ਤੋਂ ਅਸਤੀਫੇ ਨਹੀਂ ਲਏ ਜਾਣਗੇ। ਜੀ ਐਕਚੁਅਲੀ ਜਿਹੜਾ ਲਲਿਤ ਗੇਟ ਮਾਮਲੇ ਦੇ ਵਿੱਚ ਫਸੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਜਿਹੜੀ ਆ ਜੀ ਉਹਨੂੰ ਥੋੜੀ ਜਿਹੀ ਰਾਹਤ ਮਿਲੀ ਹੈ। ਭਾਰਤੀ ਜਨਤਾ ਪਾਰਟੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਹਾਲ ਦੀ ਘੜੀ ਸਾਫ਼ ਕੀਤਾ ਹੈ ਕਿ ਵਸੁੰਧਰਾ ਰਾਜੇ ਦੇ ਵਿਰੁੱਧ ਕੋਈ ਸਬੂਤ ਨਹੀਂ ਹੈ, ਇਸ ਕਰਕੇ ਉਹਨੂੰ ਹਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਜਸਥਾਨ ਭਾਜਪਾ ਨੇ ਰਾਜੇ ਦੇ ਪੁੱਤ ਦੁਸ਼ਯੰਤ ਸਿੰਘ ਦੀ ਕੰਪਨੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਨੇ ਦੋਸ਼ ਇਹ ਲਾਇਆ ਕਿ IPL ਦੇ ਸਾਬਕਾ ਕਮਿਸ਼ਨਰ
ਲਲਿਤ ਮੋਦੀ ਨੂੰ ਬਚਾਉਣ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੈ। ਵਸੁੰਧਰਾ ਦਾ ਪੁੱਤ ਦੁਸ਼ਯੰਤ ਤੇ ਲਲਿਤ ਮੋਦੀ ਦੀ ਕੰਪਨੀ ਵਿਚਕਾਰ ਲੈਣ ਦੇਣ ਦੀਆਂ ਖਬਰਾਂ ਸ਼ਰੇਆਮ ਚੱਲ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਕਹਿੰਦੀ ਆ ਕਿ ਉਹਨੂੰ ਸਬੂਤ ਹੀ ਕੋਈ ਨਹੀਂ ਮਿਲੇ ਜੀ। ਪਤਾ ਨਹੀਂ ਸਬੂਤ ਉਹਨਾਂ ਨੂੰ ਕਿਹੋ ਜਿਹੇ ਜਿਹੜੇ ਚਾਹੀਦੇ ਆ। ਜਿਹੜੀ ਵਸੁੰਧਰਾ ਰਾਜੇ ਆ ਉਹਨੇ ਪੰਜਾਬ ਦੇ ਵਿੱਚ ਆਉਣਾ ਸੀਗਾ, ਐਨ ਆਖਰੀ ਮੌਕੇ ਉਹਨੇ ਪੰਜਾਬ ਦਾ ਦੌਰਾ ਰੱਦ ਕੀਤਾ ਕਿਉਂਕਿ ਉੱਥੇ ਅਮਿਤ ਸ਼ਾਹ ਜਿਹੜਾ ਆਇਆ ਸੀ। ਦੂਸਰਾ ਮੀਡੀਆ ਜਿਹੜਾ ਸੀਗਾ ਉਹ ਇਸ ਮਸਲੇ ਨੂੰ ਚੁੱਕ ਸਕਦਾ ਸੀਗਾ ਜੀ। ਲਲਿਤ ਮੋਦੀ ਜਿਹੜਾ ਹੈਗਾ ਜੀ ਉਹ ਕਹਿੰਦਾ ਹੈ ਕਿ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਬਾਅਦ ਉਹਨੇ ਪ੍ਰਣਬ ਮੁਖਰਜੀ ਨੂੰ ਵੀ ਲਪੇਟੇ 'ਚ ਲੈ ਲਿਆ ਜੀ। ਉਹ ਕਹਿੰਦਾ ਲਲਿਤ ਕਹਿੰਦਾ ਜੀ ਕਿ ਜਿਹੜੇ ਉਦੋਂ ਦੇ ਵਿੱਤ ਮੰਤਰੀ ਸੀ ਪ੍ਰਣਬ ਮੁਖਰਜੀ, ਉਹਨੇ ਸ਼ਸ਼ੀ ਥਰੂਰ ਦੀ ਬਰਖਾਸਤੀ ਦੇ ਵਿੱਚ ਉਹਨਾਂ ਦੀ ਭੂਮਿਕਾ ਦਾ ਬਦਲਾ ਲੈਣ ਦੇ ਵਾਸਤੇ ਉਹਨਾਂ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੋਂ ਜਾਂਚ ਕਰਾਉਣ ਦਾ ਹੁਕਮ ਜਿਹੜਾ ਦਿੱਤਾ ਸੀਗਾ। ਇਹ ਸਾਲ 2010 ਦਾ ਜਿਹੜਾ ਜੀ ਉਹ ਦੱਸਿਆ ਜਾਂਦਾ ਹੈ। ਬੇਸ਼ੱਕ ਬੀਜੇਪੀ ਜਿਹੜੀ ਆ ਜੀ ਉਹ ਕਲੀਨ ਚਿੱਟ ਦੇਈ ਜਾਵੇ ਵਸੁੰਧਰਾ ਨੂੰ ਤੇ ਚਾਹੇ ਸੁਸ਼ਮਾ ਸਵਰਾਜ ਨੂੰ, ਪਰ ਸਵਾਲ ਜਿਹੜੇ ਨੇ ਉਹ ਜਿਉਂ ਦੀ ਤਿਉਂ ਉੱਡੇ ਹੀ ਜਿਹੜੇ ਅਜੇ ਵੀ ਖੜੇ ਨੇ ਜੀ। ਜੀ ਤੇ ਅੱਗੇ ਜੀ ਯੋਗਾ ਡੇ ਦੀ ਗੱਲ ਕਰੀਏ ਕਿ ਜਿਹੜਾ ਯੋਗਾ ਦਿਨ ਮਨਾ ਰਹੇ ਆ ਪੂਰੇ ਇੰਡੀਆ ਦੇ ਵਿੱਚ ਜਾਂ ਵਰਲਡ ਵਾਈਡ, ਬੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੁਣ ਕੇਂਦਰ ਨੇ ਘੁਰਕੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਉਸ ਨੂੰ ਮਨਾਇਆ ਜਾਊਗਾ। ਪਹਿਲਾਂ ਤਾਂ ਜੀ ਇਹਦੇ ਸਰਕੂਲਰ ਜਿਹੜਾ ਤਿਆਰ ਹੋ ਗਿਆ ਸੀਗਾ, ਜਦੋਂ ਨਰਿੰਦਰ ਮੋਦੀ ਹੋਰਾਂ ਦੀ ਫੇਰੀ ਜਿਹੜੀ ਸੀ ਕੈਂਸਲ ਕਰ ਦਿੱਤੀ ਗਈ ਤੇ ਉਦੋਂ ਬਾਅਦ ਇਹ ਸਰਕੂਲਰ ਵੀ ਕੈਂਸਲ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ। ਸ਼ਾਇਦ ਝਟਕਾ ਦੇਣ ਦੀ ਜਿਹੜੀ ਇਹਨਾਂ ਦੀ ਉਹ ਤਕਰੀਬਨ ਕੋਸ਼ਿਸ਼ ਹੈ। ਇੱਕ ਪੁਰਾਣਾ ਕਾਮੇਡੀ ਦਾ ਸੀਨ ਸੀਗਾ ਜੀ, ਉਹ ਆਪਣੀ ਘਰ ਵਾਲੀ ਨੂੰ ਰੋਜ਼ ਦਬਕਾ ਮਾਰਦਾ ਸੀ ਵੀ ਪਾਣੀ ਤੱਤਾ ਕਰਦੇ, ਨਹੀਂ ਤਾਂ ਇੱਕ ਦਿਨ ਮੂਹਰੇ ਬੋਲ ਪਈ ਕਹਿੰਦੇ ਜੇ ਨਹੀਂ ਤਾਂ ਕੀ ਕਹਿੰਦਾ, ਫਿਰ ਨਹੀਂ ਤਾਂ ਠੰਡੇ ਨਾਲ ਨਹਾਲਾਂਗੇ ਜੀ ਜੀ। ਕੁਛ ਉਸੇ ਤਰ੍ਹਾਂ ਦੀ ਇਹ ਵੀ ਘੁਰਕੀ ਸੀਗੀ ਜੀ। ਇਹ ਕਿਹਾ ਗਿਆ ਜੀ ਕਿ ਅਸੀਂ ਨਹੀਂ ਯੋਗ ਯਾਗ ਮਨਾਉਂਦੇ, ਜੇ ਨਰਿੰਦਰ ਮੋਦੀ ਹੋਰੀ ਇੱਥੇ ਨਹੀਂ ਆਏ ਤੇ ਅਸੀਂ ਵੀ ਧਮਕੀ ਜਿਹੜੀ ਆ ਜੀ ਉਹ ਦੇ ਸਕਦੇ ਹਾਂ। ਕੇਂਦਰ ਦੀ ਸਰਕਾਰ ਨੇ ਕਰਤੀਆਂ ਜੀ ਹਦਾਇਤਾਂ ਜਾਰੀ ਤੇ ਇੱਕ ਦਬਕਾ ਜਿਹੜਾ ਸੀਗਾ ਜੀ ਉਹ ਪੰਜਾਬ ਦੀ ਸਰਕਾਰ ਨੂੰ ਵੀ ਪਿਆ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਜਿਹੜੀ ਆ ਜੀ ਉਹਨੇ ਉਹ ਠੰਡੇ ਪਾਣੀ ਨਾਲ ਨਹਾਉਣ ਵਾਲੀ ਜਿਹੜੀ ਗੱਲ ਆ ਜੀ ਉਹ ਕਹਿਤੀ ਆ। ਔਰ ਹੁਣ ਸਰਕੂਲਰ ਜਿਹੜਾ ਜੀ ਉਹ ਜਾਰੀ ਫੇਰ ਕਰ ਦਿੱਤਾ ਗਿਆ ਕਿ ਯੋਗ ਦਿਵਸ ਜਿਹੜਾ ਮਨਾਇਆ ਜਾਊਗਾ। ਸਾਰੇ ਸਕੂਲਾਂ ਵਾਲੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਬੱਚੇ ਜਿਹੜੇ ਨੇ ਉਹ ਸਪੈਸ਼ਲੀ ਤੌਰ ਦੇ ਉੱਤੇ ਇੰਨੀ ਭਰ ਗਰਮੀ ਦੇ ਵਿੱਚ 42-43 ਟੈਂਪਰੇਚਰ ਦੇ ਵਿੱਚ ਜਿਹੜਾ ਸੱਦੋ ਤੇ ਸੱਦ ਕੇ ਜਿਹੜੇ ਬੱਚਿਆਂ ਨੂੰ ਜੀ ਯੋਗ ਉਸ ਦਿਨ ਕਰਵਾਇਆ ਜਾਵੇ। ਤੇ ਨਹੀਂ ਕਰਵਾਇਆ ਜਾਊਗਾ ਤੇ ਜਿਹੜੀ ਪੰਜਾਬ ਬੀਜੇਪੀ ਆ ਜੀ ਉਹਨੇ ਅਮਿਤ ਸ਼ਾਹ ਕੋਲੇ ਕਹਿੰਦੇ ਨੇ ਕਿ ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਜਿਹੜੀ ਇਹਦੀ ਕਰਦੀ ਆ ਕਿ ਅਸੀਂ ਪ੍ਰੈਸ ਰਿਲੀਜ਼ ਕਰੀ ਜਾਂਦੇ ਆ ਤੇ ਅਕਾਲੀ ਕਹਿੰਦੇ ਆ ਅਸੀਂ ਯੋਗ ਦਿਵਸ ਜਿਹੜਾ ਜੀ ਉਹ ਮਨਾਉਣ ਨਹੀਂ ਦੇਣਾ। ਉਹ ਕੁਰਕੀ ਆ ਜੀ ਜਿਹਦੇ ਤੋਂ ਡਰਦੇ ਆ ਹੁਣ ਦੁਬਾਰਾ ਫੇਰ ਸਰਕੂਲਰ ਜਿਹੜਾ ਜੀ ਉਹ ਤੱਤ ਭੜੱਤੀ ਤੇਜ਼ੀ ਨਾਲ ਜਿਹੜਾ ਜਾਰੀ ਕੀਤਾ ਜਾ ਰਿਹਾ ਜੀ। ਹਾਂਜੀ ਜੀ, ਕੁਰਕੀਆਂ ਤੋਂ ਡਰਦੇ ਬੜੇ ਆ। ਤੇ ਜੀ ਅੱਗੇ ਆਪਾਂ ਜਗਦੀਸ਼ ਭੋਲੇ ਦੀ ਗੱਲ ਕਰੀਏ ਕਿ ਕਈ ਦਿਨਾਂ ਤੋਂ ਆਪਾਂ ਗੱਲ ਕਰ ਰਹੇ ਹਾਂ ਕਿ ਉਸ ਨੂੰ ਮੁੰਬਈ ਲਿਜਾਇਆ ਜਾਊਗਾ, ਉੱਥੇ ਉਸ ਦੀ ਪੇਸ਼ੀ ਆ ਤੇ ਹੁਣ ਕਹਿੰਦੇ ਕਿ ਉਹਨੂੰ ਸੜਕੀ ਰਸਤੇ ਹੀ ਲੈ ਕੇ ਜਾਣਗੇ ਪੁਲਿਸ। ਐਕਚੁਅਲੀ ਜਿਹੜਾ ਜਗਦੀਸ਼ ਭੋਲੇ ਦਾ ਵਕੀਲ ਆ ਜੀ ਉਹਨੇ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਆਂਦਾ ਸੀਗਾ ਪਟਿਆਲੇ ਦੀ। ਇਹ ਕਿਹਾ ਸੀਗਾ ਕਿ ਜਗਦੀਸ਼ ਭੋਲੇ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹਦੀ ਪੇਸ਼ੀ ਭੁਗਤਾਈ ਜਾਵੇ ਕਿਉਂਕਿ ਉਹਦੇ ਮੁਵੱਕਲ ਦੀ ਜਾਨ ਨੂੰ ਖਤਰਾ ਹੈ। ਪਰ ਪੰਜਾਬ ਪੁਲਿਸ ਇਸ ਗੱਲ ਦੇ ਵਾਸਤੇ ਵਜਦ ਹੈ ਕਿ ਉਹ ਉਹਨੂੰ ਸੜਕੀ ਰਸਤੇ ਦੇ ਰਾਹੀਂ ਜਿਹੜਾ ਦੀ ਮੁੰਬਈ ਇਹ ਪੇਸ਼ੀ ਭੁਗਤਾਉਣ ਦੇ ਵਾਸਤੇ ਲਿਜਾਊਗੀ। ਵਕੀਲ ਨੇ ਮੰਗ ਇਹ ਕੀਤੀ ਸੀ ਕਿ ਉਹਨੂੰ ਟ੍ਰੇਨ ਰਾਹੀਂ ਜਾਂ ਫਿਰ ਉਹਨੂੰ ਜਿਹੜਾ ਹਵਾਈ ਜਹਾਜ਼ ਦੇ ਰਾਹੀਂ ਲਿਜਾਇਆ ਜਾਵੇ। ਜਿਹੜੀ ਪਟਿਆਲੇ ਦੀ ਅਦਾਲਤ ਹੈ ਉਹਨੇ ਇਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਦੋਵੇਂ ਪੱਖ ਜਿਹੜੇ ਜਾਣ ਕੇ ਇਹ ਗੱਲ ਆਖੀ ਹੈ ਕਿ ਉਹਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂਗਾ ਕਿ ਜਗਦੀਸ਼ ਭੋਲੇ ਨੂੰ ਸੜਕੀ ਰਸਤੇ ਰਾਹੀਂ ਮੁੰਬਈ ਜਿਹੜਾ ਜੀ ਉਹ ਲਿਜਾਇਆ ਜਾਵੇ। ਮੁੰਬਈ ਦੀ ਅਦਾਲਤ ਦੇ ਵਿੱਚ 6 ਸਾਲ ਪੁਰਾਣਾ ਇੱਕ ਕੇਸ ਜਿਹੜਾ ਉਹਦੇ ਖਿਲਾਫ ਚੱਲ ਰਿਹਾ। ਨਾਭਾ ਜੇਲ੍ਹ ਵਿਚਲੇ ਇਹਨਾਂ 2 ਸਾਲਾਂ ਦੇ ਦੌਰਾਨ ਸਾਰੀਆਂ ਪੇਸ਼ੀਆਂ ਜਿਹੜੀਆਂ ਸੀਗੀਆਂ ਤਕਨੀਕੀ ਕਾਰਨਾਂ ਕਰਕੇ ਖੁੰਝਦੀਆਂ ਰਹੀਆਂ ਨੇ। ਜੇਲ੍ਹ ਪ੍ਰਸ਼ਾਸਨ ਵੱਲੋਂ ਮੁੰਬਈ ਪੁਲਿਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਕੁਝ ਸਮਾਂ ਪਹਿਲਾਂ ਲਿਖੀ ਗਈ ਜਿਹੜੀ ਚਿੱਠੀ ਸੀ ਉਹਦਾ ਜਵਾਬ ਅਜੇ ਤੱਕ ਨਹੀਂ ਮਿਲਿਆ। ਕੇਸ ਦੀ ਸੁਣਵਾਈ ਕਰ ਰਹੀ ਮੁੰਬਈ ਦੀ ਜਿਹੜੀ ਵਿਸ਼ੇਸ਼ ਅਦਾਲਤ ਹੈ ਉਹਨੇ ਸੰਮਣ ਭੇਜ ਕੇ 23 ਜੂਨ ਦੀ ਸੁਣਵਾਈ ਦੇ ਦੌਰਾਨ ਭੋਲੇ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਜਿਹੜੀ ਆ ਜੀ ਉਹ ਕੀਤੀ ਆ ਜੀ। ਅਦਾਲਤ ਦੇ ਵੱਲੋਂ ਜਾਰੀ ਕੀਤਾ ਜਿਹੜਾ ਨੋਟਿਸ ਹੈ ਉਹਦੇ ਜਵਾਬ ਦੇ ਵਿੱਚ ਮੁੰਬਈ ਦੀ ਅਦਾਲਤ ਵੱਲੋਂ ਭੋਲੇ ਨੂੰ 23 ਜੂਨ ਨੂੰ ਪੇਸ਼ੀ ਤੇ ਲੈ ਕੇ ਆਉਣ ਦੇ ਵਾਸਤੇ ਪਾਬੰਦ ਹੋਣ ਦੀ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਗਈ ਹੈ। ਹੁਣ ਜਿਹੜੀ ਪੁਲਿਸ ਹੈ ਜੀ ਉਹ ਭੋਲੇ ਨੂੰ ਲੈ ਕੇ ਤੁਰੂਗੀ। 2 ਦਿਨ ਦਾ ਜਿਹੜਾ ਸਫ਼ਰ ਹੈ ਇਹਦੇ ਉੱਤੇ ਪੈਟਰੋਲ ਡੀਜ਼ਲ ਜਿਹੜੀਆਂ ਗੱਡੀਆਂ ਨਾਲ ਜਾਣੀਆਂ ਨੇ ਜੀ ਅੱਗੇ ਪਿੱਛੇ ਭੋਲੇ ਦੇ ਚੱਲਣੀਆਂ ਨੇ ਸਿਕਿਉਰਿਟੀ ਦੇ ਵਾਸਤੇ। ਉਹਦੇ ਨਾਲ ਜਿਹੜੇ ਆਫੀਸਰ ਜਾਣੇ ਨੇ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਜੀ ਉਹ ਪ੍ਰਬੰਧ ਹੈ ਉਹ 2 ਲੱਖ ਰੁਪਈਏ ਦੇ ਵਿੱਚ ਜਿਹੜਾ ਪਊਗਾ। ਲੱਖ ਜਾਣ ਦੇ ਵਾਸਤੇ ਤੇ ਲੱਖ ਰੁਪਈਆ ਜਿਹੜਾ ਜੀ ਉਹ ਆਉਣ ਦੇ ਵਾਸਤੇ।
ਜਦੋਂ ਬਿਹਤਰੀਨ ਤਕਨੀਕ ਜਿਹੜੀ ਆ ਜੀ ਵੀਡੀਓ ਕਾਨਫਰੰਸਿੰਗ ਵਾਲੀ ਮੌਜੂਦ ਪਈ ਹੈ ਤੇ ਫਿਰ ਏਡੇ ਲੰਮੇ ਸਫ਼ਰ ਦੇ ਉੱਤੇ ਉਸ ਬੰਦੇ ਨੂੰ ਲੈ ਕੇ ਜਾਣਾ ਜਿਹਦੇ ਵਾਸਤੇ ਕਿਹਾ ਜਾਂਦਾ ਕਿ ਕਿਸੇ ਟਾਈਮ ਵੀ ਜਿਹੜਾ ਜੀ ਉਹਦੇ ਤੇ ਹਮਲਾ ਵਗੈਰਾ ਹੋ ਸਕਦਾ ਹੈ। ਅਜਿਹੇ ਸ਼ੱਕ ਜਿਹੜੇ ਪ੍ਰਗਟ ਕੀਤੇ ਜਾਂਦੇ ਰਹੇ ਨੇ, ਫਿਰ ਵੀ ਉਹ ਜਾਣਾ ਜੀ ਸਵਾਲ ਬੜੇ ਖੜੇ ਕਰਦਾ ਹੈ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਪਹਿਲਾਂ ਹੀ ਹੋਇਆ ਜਾਂ ਸੁੱਖਾ ਕਾਲਵਾ ਨਾ ਕੋਈ ਪਤਾ ਨਹੀਂ ਕਿ ਇੱਥੇ ਕੀ ਕਰਵਾ ਦਿੱਤਾ ਜਾਵੇ। ਅੱਗੇ ਆਪਾਂ ਅਡਵਾਨੀ ਦੀ ਗੱਲ ਕਰਦੇ ਹਾਂ ਜੀ। ਉਸਨੇ ਇੱਕ ਬਿਆਨ ਦਿੱਤਾ ਸੀਗਾ ਕਿ ਦੇਸ਼ ਦੇ ਹਾਲਾਤ ਇਹੋ ਜਿਹੇ ਆ ਕਿ ਇੱਥੇ ਐਮਰਜੈਂਸੀ ਵਾਲੇ ਹੋ ਗਏ ਆ, ਤੇ ਹੁਣ ਸੰਘ ਨੇ ਘੁਰਕੀ ਦਿੱਤੀ ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਬਿਆਨ ਹੀ ਬਦਲ ਦਿੱਤੇ ਆ। ਬਿਲਕੁਲ ਜੀ, ਬਿਆਨ ਛੱਡ ਕੇ ਮੁੜ ਨਾਲ ਦੀ ਨਾਲ ਬਦਲਦੇ ਵੀ ਬਹੁਤ ਛੇਤੀ ਨੇ ਜੀ। ਐਮਰਜੈਂਸੀ ਦੀ ਸ਼ੰਕਾ ਦੇ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਕ ਤਰਥੱਲੀ ਤਾਂ ਜਿਹੜੀ ਉਹ ਮਚਾ ਦਿੱਤੀ ਸੀ, ਪਰ ਉਹਦੇ ਬਿਆਨ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮਾਈ ਬਾਪ RSS ਹੈ ਉਹ ਬਹੁਤ ਨਾਰਾਜ਼ ਹੈ। ਅਡਵਾਨੀ ਨੇ ਹੁਣ ਆਪਣੇ ਬਿਆਨ ਦੇ ਵਿੱਚ ਸੋਧ ਕਰਦਿਆਂ ਹੋਇਆ ਜਿਹੜੀ ਇਹ ਸੰਘ ਦੀ ਘੁਰਕੀ ਆ, ਉਸ ਤੋਂ ਬਾਅਦ ਇਹ ਕਿਹਾ ਕਿ ਇਹ ਬਿਆਨ ਤਾਂ ਉਹਨੇ ਕਾਂਗਰਸ ਬਾਰੇ ਦਿੱਤਾ ਸੀਗਾ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ 1975 ਦੇ ਵਿੱਚ ਦੇਸ਼ 'ਚ ਐਮਰਜੈਂਸੀ ਲਾਉਣ ਦੇ ਵਾਸਤੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸੰਘ ਪਰਿਵਾਰ ਨੇ ਇਹ ਖਬਰਾਂ ਦੇ ਮੁਤਾਬਕ ਅਡਵਾਨੀ ਨੂੰ ਸੱਦਿਆ, ਅਡਵਾਨੀ ਨੂੰ ਸੱਦ ਕੇ ਉਹਦੀ ਖਿਚਾਈ ਜਿਹੜੀ ਹੈ ਜੀ ਉਹ ਕੀਤੀ ਹੈ, ਔਰ ਉਹਨੂੰ ਇਹ ਕਿਹਾ ਕਿ ਉਹ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖੇ, ਨਹੀਂ ਤਾਂ ਉਹਦੇ ਉੱਤੇ ਫਿਰ ਸ਼ਿਕੰਜਾ ਐਸਾ ਕੱਸਿਆ ਜਾਊਗਾ ਕਿ ਉਹਨੂੰ ਬਜ਼ੁਰਗੀ ਜਿਹੜੀ ਹੈ ਜੀ ਉਹ ਆਪਣੀ ਯਾਦ ਆ ਜਾਊਗੀ। ਔਰ ਅਡਵਾਨੀ ਨੂੰ ਆਪਣੇ ਪਹਿਲੇ ਬਿਆਨ ਨੂੰ ਦਰੁਸਤ ਕਰਕੇ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਫਿਰ ਅਡਵਾਨੀ ਨੇ ਜਿਹੜਾ ਜੀ ਇਹ ਬਿਆਨ ਜਿਹੜਾ ਉਹ ਦਿੱਤਾ ਹੈ। CPI ਜਿਹੜੀ ਹੈ ਜੀ ਉਹਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਦਾ ਬਿਆਨ ਜਿਹੜਾ ਜੀ ਉਹ RSS ਦੇ ਇਸ਼ਾਰੇ ਦੇ ਉੱਤੇ ਆਇਆ ਹੁਣ ਜਿਹੜਾ ਸੋਧਿਆ ਹੋਇਆ ਬਿਆਨ ਹੈ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਬਿਆਨ ਦੇਣ ਦੀ ਲੋੜ ਕੀ ਸੀ, ਜੇ ਉਹਨੂੰ ਪਤਾ ਸੀਗਾ ਕਿ ਇੱਕ ਘੁਰਕੀ ਤੋਂ ਬਾਅਦ ਜਿਹੜਾ ਜੀ ਉਹਨੂੰ ਡਰ ਵੀ ਮੁੜ ਕੇ ਲੱਗਣ ਲੱਗ ਜਾਣਾ ਜੀ, ਪਰ ਬਿਆਨ ਦੇਣਾ ਤੇ ਉਸ ਤੋਂ ਮੁੱਕਰ ਜਾਣਾ ਇਹ ਭਾਰਤੀ ਲੀਡਰਾਂ ਦੀ ਫਿਤਰਤ ਦੇ ਵਿੱਚ ਸ਼ਾਮਲ ਆ ਜੀ ਹੁਣ। ਜੀ ਜੀ ਜੀ। ਅਤੇ ਜੇ ਅੱਗੇ ਆਪਾਂ ਸਹਾਰਾ ਮੁਖੀ ਦਾ ਗੱਲ ਕਰੀਏ ਕਿ ਉਸ ਨੂੰ ਜਿਹੜੀ ਸੁਪਰੀਮ ਕੋਰਟ ਵੱਲੋਂ ਕੋਈ ਛੋਟ ਨਹੀਂ ਦਿੱਤੀ ਗਈ ਤਾਂ ਉਸ ਦੀ ਰਿਹਾਈ ਲਈ ਸ਼ਰਤਾਂ ਤੈਅ ਕੀਤੀਆਂ ਗਈਆਂ। ਐਕਚੁਅਲੀ ਇਸ ਪੱਖੋਂ ਅਦਾਲਤ ਦੀ ਸਿਫਤ ਜਿਹੜੀ ਹੈ ਜੀ ਉਹ ਕਰਨੀ ਬਣਦੀ ਹੈ ਕਿ ਜਿਹੜੇ ਲੋਕਾਂ ਦੇ ਨਾਲ ਠੱਗੀ ਹੋਈ ਹੈ ਉਹ ਉਸ ਮਸਲੇ ਦੇ ਉੱਤੇ ਤਸ ਤੋਂ ਮਸ ਨਹੀਂ ਹੋ ਰਹੀ ਜੀ। ਸੁਬਰਤੋ ਰਾਓ ਨੇ ਕੀ ਨਹੀਂ ਕੀਤਾ ਆਪਣੀ ਜਿਹੜੀ ਹੈ ਜੀ ਰਿਹਾਈ ਦੇ ਵਾਸਤੇ, ਪਰ ਅਦਾਲਤ ਜਿਹੜੀ ਹੈ ਜੀ ਉਹਨੂੰ ਛੱਡ ਨਹੀਂ ਰਹੀ। ਇੱਕ ਵਾਰੀ ਫਿਰ ਸੁਪਰੀਮ ਕੋਰਟ ਨੇ ਸਹਾਰਾ ਦੇ ਮੁਖੀ ਸੁਬਰਤੋ ਰਾਓ ਨੂੰ ਤੁਰੰਤ ਰਾਹਤ ਜਿਹੜੀ ਦੇਣ ਤੋਂ ਨਾ ਕੀਤੀ ਹੈ। ਸੁਪਰੀਮ ਕੋਰਟ ਨੇ ਸੁਬਰਤੋ ਰਾਓ ਨੂੰ ਜ਼ਮਾਨਤ ਦੇ ਵਾਸਤੇ 5000 ਕਰੋੜ ਰੁਪਏ ਦੀ ਬੈਂਕ ਗਰੰਟੀ ਤੇ 5000 ਕਰੋੜ ਰੁਪਏ ਨਗਦ ਜਮ੍ਹਾਂ ਕਰਾਉਣ ਦਾ ਹੁਕਮ ਦਿੱਤਾ। ਅਦਾਲਤ ਨੇ ਬੈਂਕ ਗਰੰਟੀ ਦੇ ਬਾਰੇ ਸਹਾਰਾ ਗਰੁੱਪ ਦੀ ਪੇਸ਼ਕਸ਼ ਪ੍ਰਵਾਨ ਕੀਤੀ ਹੈ ਤੇ ਸਹਾਰਾ ਦੇ ਵਿੱਚ ਇਨਵੈਸਟ ਕਰਨ ਵਾਲਿਆਂ ਦੇ 36000 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਵੀ ਦਿੱਤਾ। ਇਹਦੇ ਨਾਲ ਹੀ ਬਕਾਇਆ ਰਕਮ ਦੀ ਅਦਾਇਗੀ ਜਿਹੜੀ ਹੈ 3 ਕਿਸ਼ਤਾਂ ਦੇ ਵਿੱਚ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਕਿਸ਼ਤ 3000 ਕਰੋੜ ਰੁਪਏ ਦੀ ਹੋਊਗੀ। 2 ਵਾਰ ਕਿਸ਼ਤ ਨਾ ਦੇਣ ਦੀ ਸੂਰਤ ਦੇ ਵਿੱਚ ਸਹਾਰਾ ਵੱਲੋਂ ਦਿੱਤੀ ਗਈ ਬੈਂਕ ਗਰੰਟੀ ਜਿਹੜੀ ਹੈ ਜੀ ਉਹਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਕੈਸ਼ ਕਰਵਾਇਆ ਜਾ ਸਕੂਗਾ। ਅਦਾਲਤ ਨੇ ਸਹਾਰੇ ਦੇ ਮੁਖੀ ਨੂੰ ਜਿਹੜੀ ਇਹਦੀ ਜ਼ਮਾਨਤ ਦੇਣ ਤੋਂ ਨਾ ਕੀਤੀ ਹੈ। ਸੇਬੀ ਨੂੰ ਬੈਂਕ ਦੀ ਗਰੰਟੀ ਜਮ੍ਹਾਂ ਕਰਾਉਣ ਮਗਰੋਂ ਸਹਾਰਾ ਮੁਖੀ ਨੂੰ ਜ਼ਮਾਨਤ ਜਿਹੜੀ ਮਿਲੂਗੀ। ਅਦਾਲਤ ਨੇ ਕਿਹਾ ਕਿ ਸਹਾਰਾ ਮੁਖੀ ਦੀ ਜੇਲ੍ਹ ਚੋਂ ਰਿਹਾਈ 5000 ਕਰੋੜ ਰੁਪਏ ਨਗਦ ਜਮ੍ਹਾਂ ਕਰਾਉਣ ਤੇ 5000 ਕਰੋੜ ਰੁਪਏ ਦੀ ਬੈਂਕ ਗਰੰਟੀ ਦੇ ਉੱਤੇ ਨਿਰਭਰ ਜਿਹੜੀ ਹੈ ਜੀ ਉਹ ਕਰਦੀ ਹੈ। ਇਹਦੇ ਸੰਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਜੇ ਨਹੀਂ ਹੁੰਦੀ ਤਾਂ ਸੁਬਰਤੋ ਰਾਓ ਨੂੰ ਆਤਮ ਸਮਰਪਣ ਜਿਹੜਾ ਜੀ ਉਹ ਫੇਰ ਕਰਨਾ ਪਊਗਾ। ਇੱਕ ਲੰਬਰੇਟੇ ਸਕੂਟਰ ਦੇ ਉੱਤੇ ਫਿਰਦਾ ਤੇ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਦਾ ਮਾਲਕ ਬਣਿਆ ਸੁਬਰਤੋ ਰਾਓ ਜਿਹੜਾ ਜੀ ਉਹ ਲੋਕਾਂ ਨੂੰ ਠੱਗ ਕੇ ਬਣਿਆ, ਪਰ ਪਿਛਲੇ ਕਈ ਮਹੀਨਿਆਂ ਤੋਂ ਇਸ ਵੇਲੇ ਜੇਲ੍ਹ 'ਚ ਬੈਠਾ ਜੀ। ਜੀ ਤੇ ਅੱਗੇ ਜੀ ਅਖਬਾਰਾਂ ਸਾਰੀਆਂ ਦੀਆਂ ਸੁਰਖੀਆਂ ਬਣੇ ਆ। ਸੁੱਖਾ ਤੇ ਮੁੱਖੇ ਦੀ ਗੱਲ ਕਰਦੇ ਹਾਂ ਆਪਾਂ ਕਿ ਜਿਹੜਾ ਇੱਕ ਅਕਾਲੀ ਆਗੂ ਮੁੱਖਾ ਸੀਗਾ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ ਜੀ ਪੁਲਿਸ ਦੇ ਦੁਆਰਾ ਹੀ। ਜਿਹੜੀ ਇਹ ਗੁੱਥੀ ਹਜੇ ਸੁਲਝੀ ਨਹੀਂ। ਉਸ ਦੇ ਘਰ ਪੁੱਜੇ ਸੁਖਬੀਰ ਬਾਦਲ ਉਹਦੀ ਵਿਦੇਸ਼ ਦੀ ਫੇਰੀ ਦੇ ਉੱਤੇ ਸਨ ਜੀ ਕਈ ਦਿਨਾਂ ਤੋਂ, ਤੇ ਉਹ ਹੁਣ ਮੁਖਬੀਰ ਸਿੰਘ ਮੁੱਖਾ ਜਿਹੜਾ ਪਿਛਲੇ ਦਿਨੀ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀਗਾ, ਮੁਖਜੀਤ ਸਿੰਘ ਮੁੱਖਾ, ਉਹਦੇ ਘਰੇ ਜਿਹੜਾ ਜੀ ਪਹੁੰਚੇ ਨੇ। ਇਹ ਉੱਥੇ ਜਾ ਕੇ ਐਲਾਨ ਇਹ ਕਰਤਾ ਜੀ ਕਿ ਐਨਕਾਊਂਟਰ ਦੇ ਵਿੱਚ ਸ਼ਾਮਲ ਜਿਹੜੇ 9 ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਜਦੋਂ ਕਿ ਹਾਲਾਤ ਦੂਜੇ ਪਾਸੇ ਇਹ ਨੇ ਕਿ ਕਿਸੇ ਜਿਹੜਾ ਪੁਲਿਸ ਵਾਲੇ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ। 5 ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦਾ ਤਬਾਦਲਾ ਜਿਹੜਾ ਜੀ ਉਹ ਆਊਟ ਆਫ ਬਾਰਡਰ ਰੇਂਜ ਜਿਹੜਾ ਜੀ ਉਹ ਜ਼ਰੂਰ ਕੀਤਾ ਗਿਆ। ਇਹਦੀ ਪੁਸ਼ਟੀ ਜਿਹੜੀ ਹੈ ਪੁਲਿਸ ਕਮਿਸ਼ਨਰ ਉੱਥੋਂ ਦੇ ਜਤਿੰਦਰ ਸਿੰਘ ਔਲਖ ਜਿਹੜੇ ਉਹ ਕਰਦੇ ਨੇ। ਜਿੱਥੇ ਇਹ ਵਾਰਦਾਤ ਹੋਈ ਹੈ ਉੱਥੇ 25 ਤੋਂ 30 ਜਿਹੜੇ ਪੁਲਿਸ ਦੇ ਮੁਲਾਜ਼ਮ ਦੱਸੇ ਜਾਂਦੇ ਨੇ ਜਿਨ੍ਹਾਂ ਨੇ ਮੁੱਖੇ ਦਾ ਪਿੱਛਾ ਜਿਹੜਾ ਕਰਕੇ ਉਹਨੂੰ ਘੇਰ ਕੇ ਜਿਹੜੀਆਂ ਉਹ ਗੋਲੀਆਂ ਮਾਰੀਆਂ ਸੀਗੀਆਂ ਜੀ।
ਜਿਹੜੇ ਅਕਾਲੀ ਦਲ ਵਾਲੇ ਨੇ ਉੱਥੋਂ ਅੰਮ੍ਰਿਤਸਰ ਵਾਲੇ ਉਹ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹਿਤਾ ਕਿ ਸਸਪੈਂਡ ਕਰਤੇ। ਰਿਐਲਿਟੀ ਇਹ ਹੈ ਕੋਈ ਬੰਦਾ ਜਿਹੜਾ ਜੀ ਸਸਪੈਂਡ ਉੱਥੇ ਨਹੀਂ ਕੀਤਾ ਗਿਆ ਜੀ। 15 ਮਿੰਟ ਤੱਕ ਸੁਖਬੀਰ ਸਿੰਘ ਬਾਦਲ ਹੋਰੀ ਉਹਦੇ ਪਰਿਵਾਰ ਦੇ ਕੋਲੇ ਬੈਠੇ, ਇਹ ਆਖਿਆ ਕਿ ਪਰਿਵਾਰ ਦੀ ਮਾਲੀ ਮਦਦ ਕਰੋ। ਕਹਿੰਦੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਜਿਹੜੀ ਆ ਜੀ ਉਹ ਮਦਦ ਕੀਤੀ ਜਾਊਗੀ। ਇਹਨਾਂ ਦੀ ਨੌਕਰੀ ਦੀ ਗੱਲ ਚੱਲੀ ਤੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਅਜੇ ਭੋਰਾ ਜਵਾਕ ਨੇ, ਉਹਦੇ ਜਿਹੜੇ ਨਿਆਣੇ ਨੇ, ਇਸ ਕਰਕੇ ਅਜੇ ਨੌਕਰੀ ਉਹਨਾਂ ਨੂੰ ਥੋੜੀ ਦਿੱਤੀ ਜਾ ਸਕਦੀ ਹੈ। ਜਦੋਂ ਵੱਡੇ ਹੋਣਗੇ ਉਦੋਂ ਇਹਦੇ ਬਾਰੇ ਜਿਹੜਾ ਜੀ ਜ਼ਰੂਰ ਕੀਤਾ ਜਾਊਗਾ। ਉਧਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ ਇਸ ਮੁਕਾਬਲੇ ਦੀ ਜਾਂਚ ਦੇ ਵਾਸਤੇ, ਉਹਨੇ ਜਿਹੜਾ ਨਾਰਕੋਟਿਕ ਟੀਮ ਹੈ ਜੀ ਉਹਦਾ ਅਸਲਾ ਵਗੈਰਾ ਜਿਹੜਾ ਜੀ ਉਹ ਜ਼ਬਤ ਕਰ ਲਿਆ। ਇਹਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਗਿਆ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿੰਨੀਆਂ ਗੋਲੀਆਂ ਜਿਹੜੀਆਂ ਜੀ ਉੱਥੇ ਚੱਲੀਆਂ ਨੇ। ਇਹ ਕਿਹਾ ਜਾ ਰਿਹਾ SIT ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਸਾਡੇ ਕੋਲੇ ਕੋਈ ਚਸ਼ਮਦੀਦ ਗਵਾਹ ਜਿਹੜਾ ਜੀ ਇਸ ਮਸਲੇ ਦੇ ਵਿੱਚ ਹੈ ਨਹੀਂਗਾ, ਜਦੋਂ ਕਿ ਜਿਹੜੀ CCTV ਫੁਟੇਜ ਸਾਹਮਣੇ ਆਈ ਹੈ ਉਹਦੇ ਵਿੱਚ ਇੱਕ ਟਰੱਕ ਵਾਲਾ ਤੇ ਇੱਕ ਸਾਈਕਲ ਵਾਲਾ ਜਿਹੜਾ ਜੀ ਉਹ ਇਸ ਸਾਰੀ ਘਟਨਾ ਨੂੰ ਵੇਖ ਰਹੇ ਦਿਖਦੇ ਆ ਜੀ। ਆ ਦੇਖੋ ਜੀ, ਕਦੋਂ ਇਹਨਾਂ ਦੀ ਜਾਂਚ ਹੁੰਦੀ ਹੈ ਤੇ ਕਦ ਮਾਮਲਾ ਸਾਹਮਣੇ ਆਉਂਦਾ ਤੇ ਅਖੀਰ ਵਿੱਚ ਆਜਨਾਮਾ ਕਿ ਮੀਂਹ ਨਾਲ ਮੁੰਬਈ ਵਿੱਚ ਆਉਣ ਗੋਤੇ, ਬਹੁਤ ਲੋਕਾਂ ਦਾ ਬੁਰਾ ਹੀ ਹਾਲ ਮੀਂਹ ਨਾਲ ਮੁੰਬਈ ਵਿੱਚ ਆਉਣ ਗੋਤੇ, ਬਹੁਤ ਲੋਕਾਂ ਦਾ ਬੁਰਾ ਹੀ ਹਾਲ ਮੀਆਂ। ਘਟਨਾ ਵਾਪਰੀ ਨਵੀਂ ਕੋਈ ਜਾਪਦੀ ਨਹੀਂ, ਏਦਾਂ ਭੁਗਤਦਾ ਸ਼ਹਿਰ ਹਰ ਸਾਲ ਮੀਆਂ। ਬਣਦੀ ਯੋਜਨਾ ਦਾਅਵੇ ਵੀ ਬੜੇ ਹੁੰਦੇ, ਰਿੱਝੀ ਜਾਂਦੀ ਹੈ ਗੱਲਾਂ ਦੀ ਦਾਲ ਮੀਆਂ। ਖਾਲੀ ਉੱਬਲ ਗਈ ਤੌੜੀ ਦੀ ਝੱਗ ਉੱਤੋਂ ਕਾਂਟੀ ਮਾਰ ਕਮਾਉਂਦੇ ਹੀ ਮਾਲ ਮੀਆਂ। ਮਿੰਨੀ ਮੁਲਕ ਮੁੰਬਈ ਤੇ ਸ਼ਹਿਰ ਦਿੱਲੀ ਕਰਨ ਮੁਲਕ ਦੀ ਪੇਸ਼ ਤਸਵੀਰ ਮੀਆਂ। ਮਿੰਨੀ ਮੁਲਕ ਮੁੰਬਈ ਤੇ ਸ਼ਹਿਰ ਦਿੱਲੀ ਕਰਨ ਮੁਲਕ ਦੀ ਪੇਸ਼ ਤਸਵੀਰ ਮੀਆਂ। ਮਾੜਾ ਲੋਕਾਂ ਦਾ ਹਾਲ ਕਸ਼ਮੀਰ ਅੰਦਰ, ਇਹੋ ਕੇਰਲ ਦੇ ਪੀਕ ਤਕਦੀਰ ਮੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਪਿੱਛੇ ਕੀ ਹੁੰਦਾ ਸਾਨੂੰ ਉਸ ਤੋਂ ਜਾਣੂ ਕਰਵਾਇਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਖਬਰਾਂ ਦੇ ਪਿੱਛੇ ਕੀ ਹੁੰਦਾ ਉਹਦੇ ਬਾਰੇ ਜਾਣਕਾਰੀ ਦਿੱਤੀ ਆ। ਅਗਲੇ ਬੁਲਟਨ ਤੱਕ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।